ਜਿਹੜੀ ਚਿੰਤਾ ਸੀ ਉਹ ਸਾਡੀ ਦੂਰ ਹੋਈ ਆ ਵੀ ਚਲੋ ਇੱਕ ਪਾਸੇ ਹੁਣ ਕੰਮ ਦੂਜਾ ਸ਼ੁਰੂ ਹੋਊਗਾ, ਕਿਉਂਕਿ ਜਿੰਨਾ ਚਿਰ ਇਹ ਚੱਲੀ ਜਾਂਦੇ ਸਾਨੂੰ ਤਾਂ ਪੂਰਾ ਸੀਗਾ ਵੀ ਪੁਲਿਸ ਦੇ ਕੋਲ ਆ ਫੌਜ। ਤੁਸੀਂ ਵੇਖਦੇ ਹੀ ਹੋ ਇੱਥੇ ਕਿਹੜੀ ਫੌਜ ਆ। ਇਹ ਤਾਂ ਦੇਖੋ ਜੇ ਸਾਨੂੰ ਕੋਈ ਇੱਦਾਂ ਨਹੀਂ ਪਤਾ ਹੁੰਦੀ ਜੇ ਵੀ ਉੱਥੇ ਰਾਤ ਹੈ ਤਾਂ ਅਸੀਂ ਰਾਤ ਚੱਲੇ ਜਾਂਦੇ, ਕੋਸ਼ਿਸ਼ ਕਰਦੇ ਮਿਲਣ ਦੀ ਵੀ ਉਹ ਜਿਸ ਤਰ੍ਹਾਂ ਦਾ ਕਹਿੰਦੇ ਹੁੰਦੇ ਸੀਗੇ ਉਸ ਤਰੀਕੇ ਦੇ ਨਾਲ ਗ੍ਰਿਫਤਾਰੀ ਉਹਨਾਂ ਨੂੰ ਦੇ ਦੇਣੀ ਚਾਹੀਦੀ ਹੈ ਜਿੱਥੇ ਕਿਤੇ। ਅਸੀਂ ਤਾਂ ਉਦੋਂ ਦੇ 18 ਤਰੀਕ ਤੋਂ ਕਹਿ ਰਹੇ ਸੀਗੇ ਆਪਣੇ ਬੰਦੇ ਤੇ ਇਹਨਾਂ ਦੇ ਤੇ ਲੱਗਣਾ, ਇਹਦੇ ਤੇ ਅਸੀਂ ਥੋੜ੍ਹੀ ਕਹਿ ਸਕਦੇ ਵੀ ਉਹਦੇ ਤੇ ਘੱਟ ਕਰ ਦਿਓ, ਠੀਕ ਹੈ ਨਾ। ਉਹ NSA ਦੇ ਉਹਦੇ ਤੇ ਸ਼ੁਰੂ ਆ ਕੰਮ ਸਾਰਾ। TV ਤੋਂ ਵੀ ਇੱਦਾਂ ਕਰਕੇ ਭਾਈ ਸਾਹਿਬ ਮੋਗਾ ਜ਼ਿਲ੍ਹਾ ਦੇ ਪਿੰਡ ਰੋਡੇ ਜਿੱਥੇ ਉਹਨਾਂ ਦੀ ਦਸਤਾਰਬੰਦੀ ਹੋਈ ਸੀ ਉੱਥੇ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਆਪਣੀ, ਅਤੇ ਸਾਨੂੰ ਦੇਖੋ ਬੜਾ ਜਿਹੜੀ ਚਿੰਤਾ ਸੀ ਉਹ ਸਾਡੀ ਦੂਰ ਹੋਈ ਆ ਵੀ ਚਲੋ ਇੱਕ ਪਾਸੇ ਹੁਣ ਕੰਮ ਦੂਜਾ ਸ਼ੁਰੂ ਹੋਊਗਾ, ਕਿਉਂਕਿ ਜਿੰਨਾ ਚਿਰ ਇਹ ਚੱਲੀ ਜਾਂਦੇ ਸਾਨੂੰ ਤਾਂ ਪੂਰਾ ਸੀਗਾ ਵੀ ਪੁਲਿਸ ਦੇ ਕੋਲ ਆ। ਪਰ ਸਾਨੂੰ ਅੱਜ ਪਤਾ ਲੱਗਾ ਵੀ ਦੇਖੋ ਭਾਈ ਸਾਹਿਬ ਤੇ ਜਾਂ ਉਹਨਾਂ ਦੇ ਕੋਈ ਵਾਹਿਗੁਰੂ ਦੀ ਕਿਰਪਾ ਸੀ ਜਿਹੜਾ ਇੰਨਾ ਚਿਰ ਇੱਦਾਂ ਦੇ ਮਾਹੌਲ ਦੇ ਵਿੱਚ ਬਚੜੇ ਰਹਿਣਾ। ਅਤੇ ਜਿਵੇਂ ਭਾਈ ਸਾਹਿਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਹੈਗੇ ਸੀ, ਕਦੀ ਪਰਿਵਾਰ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ, ਉਹਦੇ ਦੌਰਾਨ ਵਿੱਚ ਕੋਈ ਗੱਲਬਾਤ ਹੋਈ ਹੋਵੇ ਭਾਈ ਦੇ ਨਾਲ? ਦੇਖੋ ਜੀ ਮੇਰੇ ਨਾਲ ਤਾਂ ਬਿਲਕੁਲ ਹੀ ਕੋਈ ਗੱਲਬਾਤ ਨਹੀਂ। ਮੈਂ ਤਾਂ ਤੁਹਾਨੂੰ ਦੱਸਿਆ ਮੈਨੂੰ 7:15 ਵਜੇ ਪਤਾ ਲੱਗਾ, 7:15 ਤੋਂ ਬਾਅਦ ਮੈਂ ਇੱਥੇ ਆ ਕੇ ਦੱਸਿਆ। ਜੇ ਸਾਨੂੰ ਕੋਈ ਇੱਦਾਂ ਨਹੀਂ ਪਤਾ ਹੁੰਦੀ ਜੇ ਵੀ ਉੱਥੇ ਰਾਤ ਹੈ ਤਾਂ ਅਸੀਂ ਰਾਤ ਚੱਲੇ ਜਾਂਦੇ, ਕੋਸ਼ਿਸ਼ ਕਰਦੇ ਮਿਲਣ ਦੀ। ਅੱਛਾ, ਉਹਨਾਂ ਨੇ ਆਪਣੇ ਸਰੈਂਡਰ ਕਰਨ ਤੋਂ ਪਹਿਲਾਂ ਕੋਈ ਤੁਹਾਡੇ ਪਰਿਵਾਰ ਦੇ ਨਾਲ ਆਪਣੇ ਮਾਤਾ ਪਿਤਾ ਨਾਲ ਕੋਈ ਸਲਾਹ ਕੀਤੀ ਕੋਈ? ਨਹੀਂ ਜੀ, ਕੋਈ ਸਾਡੇ ਨਾਲ ਸਲਾਹ ਨਹੀਂ। ਅਸੀਂ ਤਾਂ ਦੇਖੋ ਰੋਜ਼ ਹੀ ਪ੍ਰਸ਼ਾਸਨ ਨੂੰ ਤੁਹਾਨੂੰ ਮੀਡੀਆ ਦੇ ਥਰੂ ਵੀ ਅਸੀਂ ਕਹਿ ਰਹੇ ਹਾਂ ਵੀ ਅਸੀਂ ਸਾਡੀ ਤਾਂ ਇਹੋ ਹੀ ਵੀ ਉਹ ਜਿਸ ਤਰ੍ਹਾਂ ਦਾ ਕਹਿੰਦੇ ਹੁੰਦੇ ਸੀਗੇ ਉਸ ਤਰੀਕੇ ਦੇ ਨਾਲ ਗ੍ਰਿਫਤਾਰੀ ਉਹਨਾਂ ਨੂੰ ਦੇ ਦੇਣੀ ਚਾਹੀਦੀ ਹੈ ਜਿੱਥੇ ਕਿਤੇ। ਅਸੀਂ ਤਾਂ ਉਦੋਂ ਦੇ 18 ਤਰੀਕ ਤੋਂ ਕਹਿ ਰਹੇ ਸੀਗੇ, ਠੀਕ ਹੈ ਨਾ। ਅਸੀਂ ਕੋਈ ਇਹੋ ਜਿਹੀ ਕੋਈ ਗੱਲ ਤਾਂ ਹੈ ਨਹੀਂ, ਸਾਨੂੰ ਪਤਾ ਵੀ ਨਹੀਂ ਕਿਤੇ ਲੋਕੜਾਂ ਜਿਹੜਾ ਵਾ ਜਾਂ ਕਿਤੇ ਭੱਜਣਾ ਕੋਈ ਠੀਕ ਵੀ ਨਹੀਂ ਹੈਗਾ ਅਤੇ ਨਾ ਭੱਜਿਆ ਹੀ ਜਾ ਸਕਦਾ। ਤੁਸੀਂ ਅਦਾਲਤ ਦਾ ਜਿਹੜਾ ਬੂਹਾ ਵੀ ਖੜਕਾਇਆ ਸੀਗਾ, ਕੀ ਲੱਗਦਾ ਕਿ ਅਦਾਲਤ ਦੇ ਵਿੱਚ ਤੁਹਾਡੀ ਜਿਹੜੀ ਪਟੀਸ਼ਨ ਵੀ ਪਈ ਸੀ ਤਾਂ ਗ੍ਰਿਫਤਾਰੀ ਜਿਹੜੀ ਹੈ ਕਿ ਇਸ ਟਾਈਮ ਤੁਸੀਂ ਜਿਹੜਾ ਦਰਸਾ ਰਹੇ ਸੀ ਕਿ ਜਿਹੜਾ ਅੰਮ੍ਰਿਤਪਾਲ ਆ ਉਹ ਪੁਲਿਸ ਦੀ ਗ੍ਰਿਫਤ ਵਿੱਚ ਹੈ, ਤਾਂ ਕੀ ਸਾਬਤ ਲੱਗ ਰਿਹਾ ਕਿ ਹੁਣ ਜਿਹੜਾ ਅੰਮ੍ਰਿਤਪਾਲ ਖੁਦ ਸਰੈਂਡਰ ਕਰ ਰਿਹਾ, ਇਸ ਤੋਂ ਕੀ ਲੱਗ ਰਿਹਾ ਤੁਹਾਨੂੰ? ਇਹ ਤਾਂ ਦੇਖੋ ਹੁਣ ਉਹ ਜਾਂ ਤਾਂ ਉਹੀ ਦੱਸ ਸਕਦਾ ਖੁਦ, ਜਾਂ ਜਿਹੜੇ ਉੱਥੇ ਦੇ ਮੌਜੂਦ ਲੋਕ ਹੋਣਗੇ ਉਹ ਦੱਸਣਗੇ, ਜਾਂ ਉੱਥੇ ਪੁਲਿਸ ਅਧਿਕਾਰੀ ਆ ਉਹ ਕੋਈ ਜ਼ਿਆਦਾ ਸਪਸ਼ਟੀਕਰਨ ਤਾਂ ਉਹੀ ਦੇ ਸਕਦੇ ਆ ਕਿ ਉਹਨਾਂ ਨੇ ਕਿਹਾ ਤਾਂ ਉਹਨੂੰ ਫੜਿਆ ਵਾ, ਠੀਕ ਹੈ ਨਾ। ਹੁਣ ਤਾਂ ਗੁਰੂ ਘਰ ਦੀ ਅਸੀਂ ਆਪ TV ਤੋਂ ਦੇਖਿਆ ਕਿ ਉੱਥੇ ਉਹ ਜਿੱਥੇ ਉਹਨਾਂ ਦੀ ਦਸਤਾਰਬੰਦੀ ਹੋਈ ਅਸੀਂ ਤਾਂ ਗੁਰਦੁਆਰਾ ਸਾਹਿਬ ਨਹੀਂ ਦੇਖਿਆ, ਨਾ ਅਸੀਂ ਗਏ ਹੀ ਹਾਂ, ਅਤੇ ਉੱਥੋਂ ਸਾਨੂੰ ਪਤਾ ਲੱਗਾ ਕਿ ਉਹਨਾਂ ਨੇ ਨਿਤਨੇਮ ਕੀਤਾ ਵਾ। ਇਹ ਤੋਂ ਪਤਾ ਲੱਗਦਾ ਕਿ ਫਿਰ ਉਹਨਾਂ ਗ੍ਰਿਫਤਾਰੀ ਦਿੱਤੀ ਹੋਊ। ਜਿਵੇਂ ਦੂਸਰਿਆਂ ਦੇ ਉੱਪਰ NSA ਲੱਗਾ ਵਾ, ਦੂਸਰੇ ਸਾਥੀਆਂ ਦੇ ਉੱਪਰ NSA ਲੱਗਾ ਵਾ, ਭਾਈ ਅੰਮ੍ਰਿਤਪਾਲ ਤੇ ਵੀ NSA ਜਿਹੜਾ ਵਾ ਲਗਾਇਆ ਜਾਵੇਗਾ, ਕੀ ਅਪੀਲ ਕਰਨਾ ਚਾਹੋਗੇ? ਨਹੀਂ NSA ਤੇ ਉਹ ਤਾਂ ਦੇਖੋ ਜਿਹੜੇ ਦੂਸਰੇ ਬੰਦੇ ਤੇ ਇਹਨਾਂ ਦੇ ਤੇ ਲੱਗਣਾ, ਇਹਦੇ ਤੇ ਅਸੀਂ ਥੋੜ੍ਹੀ ਕਹਿ ਸਕਦੇ ਵੀ ਉਹਦੇ ਤੇ ਘੱਟ ਕਰ ਦਿਓ, ਠੀਕ ਹੈ ਨਾ। ਉਹ NSA ਦੇ ਉਹਦੇ ਤੇ ਸ਼ੁਰੂ ਆ ਕੰਮ ਸਾਰਾ। ਜਿਹੜੇ ਦੂਸਰੇ ਨਾਲ ਨੋਰਮਲ ਬੰਦੇ ਆ ਉਹਨਾਂ ਦੇ ਉੱਤੇ ਤੇ ਅਸੀਂ ਚਲੋ ਸਾਨੂੰ ਹੁੰਦਾ ਵੀ ਉਹਦੇ ਜਿਹੜੇ ਹੈਗੇ ਇਹ ਜਿਸ ਹਿਸਾਬ ਨਾਲ ਸਰਕਾਰ ਵਾਸਤੇ ਜਿੱਦਾਂ ਹੋਊਗਾ ਸੀਗਾ ਉਹਨਾਂ ਨੇ ਤਾਂ ਕੋਈ ਭਾਈਬੰਦੀ ਥੋੜ੍ਹੀ ਕਰਨੀ, ਉਹਨਾਂ ਨੇ ਤਾਂ NSA ਤੋਂ ਹੋ ਸਕਦਾ ਹੋਰ ਵੀ ਕੋਈ ਲਾ ਸਕਦੇ। ਜਿਸ ਤਰ੍ਹਾਂ ਕਿਹਾ ਜਾਂਦਾ ਕਿ ਆਨੰਦਪੁਰ ਖਾਲਸਾ ਫੌਜ ਜਿਹੜੀ ਆ ਤਿਆਰ ਕੀਤੀ ਜਾ ਰਹੀ ਸੀ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ, ਕੋਈ ਇਹੋ ਜਿਹਾ ਕੁਛ ਹੈ? ਫੌਜ ਤੁਸੀਂ ਵੇਖਦੇ ਹੀ ਹੋ ਇੱਥੇ ਕਿਹੜੀ ਫੌਜ ਆ। ਇਹ ਤਾਂ ਦੇਖੋ ਜਦੋਂ ਕੋਈ ਚੱਲਦਾ ਹੁੰਦਾ ਉਦੋਂ ਬਥੇਰੇ ਪ੍ਰੇਮੀ ਨਾਲ